ਭਾਈ ਮੈਨੂੰ ਨਹੀਂ ਸਮਝ ਆਂਦਾ ਇਹ ਸਭ, ਲੇਕਿਨ ਫੇਰ ਵੀ ਚਲੋ ਦੱਸੋ। ਸ਼ੁਕਰੀਆ ਅੰਮੀ, ਤੁਸੀਂ ਮੇਰੀ ਆਖਰੀ ਉਮੀਦ ਹੋ। ਨਾ ਭਾਈ, ਸਮਝ ਚ ਮੇਰੀ ਕੁਛ ਆਂਦਾ ਨਹੀਂ ਹੈ। ਫੇਰ ਤੁਸੀਂ ਮੇਰੇ ਕੋਲੋਂ ਪੁੱਛਣ ਬਹਿ ਜਾਣਾ ਹੈ ਹਰ ਤਰ੍ਹਾਂ ਦੇ ਸਵਾਲ। ਤੁਸੀਂ ਵੀ ਤੇ ਪੁੱਛਦੇ ਹੋ ਤੇ ਮੈਨੂੰ ਵੀ ਪੁੱਛਣਾ ਪੈਂਦਾ ਹੈ ਜਵਾਬ ਦੇਣ ਦੇ ਲਈ। ਅੰਮੀ, ਮੇਰਾ ਕੱਲ ਟੈਸਟ ਏ, ਤੁਸੀਂ ਤਿਆਰੀ ਨਹੀਂ ਕਰਾਓਗੇ ਤਾਂ ਫਿਰ ਕੌਣ ਕਰਾਏਗਾ? ਭਾਈ ਅਸੀਂ ਥੋੜੀ ਕਿਹਾ ਸੀ ਵਕਾਲਤ ਪੜਨ ਨੂੰ। ਲੱਗਦਾ ਹੈ ਦਾਖਲਾ ਤੁਸੀਂ ਲਿਆ ਹੈ ਤੇ ਪੜ੍ਹ ਅਸੀਂ ਰਹੇ ਹਾਂ। ਅੱਛਾ ਅੰਮੀ, ਇਸ ਵਾਰੀ ਤੁਸੀਂ ਸਿਰਫ ਸੁਣੋ, ਕੋਈ ਬਹਿਸ ਨਹੀਂ ਹੋਏਗੀ, ਮੇਰਾ ਵਾਅਦਾ। ਇੰਨਾ ਤੇ ਤੁਸੀਂ ਕਰ ਸਕਦੇ ਹੋ ਨਾ? ਅੱਛਾ ਠੀਕ ਹੈ। ਤੇ ਮੈਡਮ ਸੱਬਾ ਨੇ ਦੱਸਿਆ ਏ ਕਿ ਬੀਵੀ ਜ਼ਵੀਉਲ ਫਰੂਜ਼ ਦੇ ਜ਼ੁਮਰੇ ਵਿੱਚ ਆਂਦੀ ਏ। ਜ਼ਵੀਉਲ ਫਰੂਜ਼ ਕੀ ਹੁੰਦਾ ਹੈ? ਹੁਣ ਤੁਸੀਂ ਆਪ ਸਵਾਲ ਪੁੱਛ ਰਹੇ ਹੋ। ਤੁਸੀਂ ਆਪ ਹੀ ਤੇ ਕਿਹਾ ਸੀ ਕਿ ਮੈਂ ਤੁਹਾਡੀ ਤਿਆਰੀ ਕਰਾਵਾਂ। ਸੁੰਨੀ ਕਾਨੂੰਨ ਦੇ ਮੁਤਾਬਿਕ ਵਿਰਾਸਤ ਵਿੱਚ ਹੱਕਦਾਰ ਦੀ 3 ਕਿਸਮਾਂ ਨੇ। 1, ਜ਼ਵੀਉਲ ਫਰੂਜ਼, ਜਿਨ੍ਹਾਂ ਦੇ ਹਿੱਸੇ ਮੁਕਰਰ ਨੇ ਤੇ ਜਿਨ੍ਹਾਂ ਦਾ ਹੱਕ ਕੋਈ ਨਹੀਂ ਛੀਨ ਸਕਦਾ। 2, ਜ਼ਵੀਉਲ ਅਸਬਾਤ, ਜਿਹੜੇ ਬਾਕੀ ਬਚੀ ਹੋਈ ਵਿਰਾਸਤ ਦੇ ਹੱਕਦਾਰ ਨੇ। 3, ਜ਼ਵੀਉਲ ਅਰਹਾਮ, ਯਾਨੀ ਕਿ ਦੂਰ ਪਾਰ ਦੇ ਰਿਸ਼ਤੇਦਾਰ। ਆਮ ਤੌਰ ਤੇ ਰਿਸ਼ਤੇਦਾਰਾਂ ਜਾਂ ਬਰਾਦਰੀ ਦੇ ਲੋਕਾਂ ਨੂੰ ਤਰਕੇ ਵਿੱਚ ਹਿੱਸਾ ਨਹੀਂ ਦਿੱਤਾ ਜਾਂਦਾ। ਇਹ ਸਿਰਫ ਜ਼ਵੀਉਲ ਫਰੂਜ਼ ਤੇ ਅਸਬਾਤ ਦੀ ਗੈਰ ਮੌਜੂਦਗੀ ਵਿੱਚ ਵਿਰਾਸਤ ਦੇ ਹਿੱਸੇਦਾਰ ਬਣਦੇ ਨੇ। ਗੈਰ ਮੌਜੂਦਗੀ ਯਾਨੀ ਜਿੱਦਾਂ ਰਫਾ ਭਾਈ ਜਦੋਂ ਦੁਬਈ 'ਚ ਸੀ, ਜਦੋਂ ਉਹਨਾਂ ਦੇ ਅੱਬਾ ਮਰੇ ਸੀ ਤੇ ਉਹਨਾਂ ਦੇ ਭਰਾਵਾਂ ਨੇ ਉਹਨਾਂ ਦੀ ਜਾਇਦਾਦ ਦਾ ਹਿੱਸਾ ਖਾ ਲਿਆ ਸੀ, ਹੈ ਨਾ? ਨਹੀਂ, ਯਾਨੀ ਤਰਕੇ ਵਿੱਚ ਸਭ ਤੋਂ ਪਹਿਲਾ ਹੱਕ ਜ਼ਵੀਉਲ ਫਰੂਜ਼ ਦਾ ਹੈ। ਔਲਾਦ ਦੇ ਇਲਾਵਾ ਵੀ ਕੋਈ ਇਹਦਾ ਹੱਕਦਾਰ ਹੈ? ਬਿਲਕੁਲ। ਇਹਨਾਂ ਦੀ ਕੁੱਲ ਤਾਦਾਦ 12 ਹੈ, ਜਿਨ੍ਹਾਂ ਵਿੱਚ 4 ਮਰਦ ਤੇ 8 ਔਰਤਾਂ ਨੇ। ਰੁਕੋ, ਮੈਂ ਆਪਣੀ ਕਾਪੀ ਵਿੱਚ ਸਭ ਲਿਖਿਆ ਸੀ। ਮਰਦ, ਸ਼ੌਹਰ, ਬਾਪ, ਦਾਦਾ ਜਾਂ ਨਾਨਾ ਤੇ ਮਾਦਰੀ ਭਾਈ। ਹੈ ਮਾਦਰੀ ਭਾਈ? ਔਰतें, बीवी, माँ, नानी या दादी, बेटी या बेटी दी बेटी, सगी बहन, पिदरी बहन, मादरी बहन। ਇਹ ਮਾਦਰੀ ਪਿਦਰੀ ਭਾਈ ਬਹਿਨ ਕੀ ਮਤਲਬ? क्या मतलब? ਦੇਖੋ, ਇਹ ਮਾਦਰੀ ਪਿਦਰੀ ਭਾਈ ਬਹਿਨ ਕੀ ਮਤਲਬ? ਕੋਈ ਤੁਹਾਨੂੰ ਪੁੱਛੇਗਾ ਕਿ ਤੁਸੀਂ ਮੇਰੀ ਬੇਟੀ ਹੋ ਤੇ ਤੁਸੀਂ ਕੀ ਬੋਲੋਗੀ? ਮਾਦਰੀ ਬੇਟੀਆਂ। ਜੇ 2 ਬਹਿਨ ਭਾਈ 2 ਮੁਖਤਲਿਫ ਵਾਲਦੈਨ ਤੋਂ ਹੋਵਨ ਤੇ ਕਾਨੂੰਨ ਇਸ ਗੱਲ ਨੂੰ ਵਾਜ਼ਿਆ ਕਰ ਦੇਣਾ ਚਾਹੁੰਦਾ ਹੈ। ਅਰੇ ਤੇ ਸੋਤੇਲਾ ਕਹਿ ਦੋ। ਕਿਸ ਤਰਫ ਤੋਂ? ਮਾਂ ਦੀ ਤਰਫੋਂ ਜਾਂ ਬਾਪ ਦੀ ਤਰਫੋਂ? ਮਗਰ ਇਹ ਬੇਟੀ ਦੀ ਬੇਟੀ ਤੇ ਕਹਿਣਾ ਜ਼ਿਆਦਾ ਸੀ ਨਾ, ਨਵਾਸੀ ਤੇ ਕਹਿ ਸਕਦੇ ਆ। ਅੱਛਾ, ਤੇ ਕਾਨੂੰਨ ਇਹ ਦੱਸਦਾ ਹੈ ਕਿ ਇਹਨਾਂ ਸਾਰੀਆਂ ਔਰਤਾਂ ਨੂੰ ਕਿੰਨਾ ਹਿੱਸਾ ਮਿਲ ਸਕਦਾ ਹੈ? ਇੰਜੀ? ਜੀ, ਵਿਰਾਸਤ ਵਿੱਚ ਮੁਖਤਲਿਫ ਔਰਤਾਂ ਦੇ ਮੁਖਤਲਿਫ ਹਿੱਸੇ ਨੇ। 1 ਸੈਕਿੰਡ, ਮੈਂ ਸਭ ਲਿਖਿਆ ਹੋਇਆ ਹੈ, ਮੈਂ ਸਭ ਯਾਦ ਵੀ ਕੀਤਾ ਹੋਇਆ ਹੈ। ਤੁਹਾਨੂੰ ਸਮਝਾਵਾਂ? ਜੇ ਅਸੀਂ ਸਿਰਫ ਔਰਤਾਂ ਦੇ ਹਿੱਸੇ ਦੀ ਗੱਲ ਕਰੀਏ ਤੇ ਸਮਝਾਣਾ ਆਸਾਨ ਹੋਗਾ। ਤੇ ਫਰਜ਼ ਕਰੋ ਜੇ ਮੁਤਵੱਫੀ ਦੀ ਇੱਕ ਬੀਵੀ, ਵਾਲਿਦਾ, 2 ਬਹਿਨਾਂ ਤੇ 2 ਬੇਟੀਆਂ ਹੋਵਨ ਤੇ ਬੇਟੀ ਦਾ ਹਿੱਸਾ 1/8 ਹੋਗਾ, ਮਾਂ ਦਾ ਹਿੱਸਾ 1/6 ਹੋਗਾ। ਮੁਤਵੱਫੀ ਦੀ 2 ਬੇਟੀਆਂ ਨੇ ਤੇ ਉਹਨਾਂ ਦਾ ਹਿੱਸਾ 2/3 ਦੋਨਾਂ ਬੇਟੀਆਂ ਵਿੱਚ ਬਰਾਬਰ ਤਕਸੀਮ ਹੋਊਗਾ। ਤੁਹਾਨੂੰ ਸਮਝ ਆ ਰਿਹਾ ਹੈ? ਆਹੋ, ਹਾਲੇ ਤੱਕ ਤੇ ਸਭ ਸਮਝ ਆ ਰਿਹਾ ਹੈ। ਹੁਣ ਰਹਿ ਗਿਆ 2 ਬਹਿਨਾਂ। ਜਦੋਂ ਤੱਕ ਮੁਤਵੱਫੀ ਦੀ ਔਲਾਦ ਮੌਜੂਦ ਏ ਤੇ ਉਹ ਬਹਿਨਾਂ ਦਾ ਕੋਈ ਹਿੱਸਾ ਨਹੀਂ ਬਣਦਾ। ਉਹਨਾਂ ਨੂੰ ਸਿਰਫ ਉਸ ਸੂਰਤ ਵਿੱਚ ਮਿਲ ਸਕਦਾ ਹੈ ਜਦੋਂ ਤੱਕ ਮੁਤਵੱਫੀ ਦੀ ਕੋਈ ਔਲਾਦ ਨਾ ਹੋਵੇ, ਤੇ ਫਿਰ ਜਾਇਦਾਦ ਵਿੱਚੋਂ 2/3 ਹਿੱਸਾ ਉਹਨਾਂ ਬਹਿਨਾਂ ਵਿੱਚ ਬਰਾਬਰ ਤਕਸੀਮ ਹੋਊਗਾ। ਅੱਛਾ, ਤੇ ਜੇ ਮੁਤਵੱਫੀ ਦੀ ਕੋਈ ਔਲਾਦ ਨਹੀਂ ਹੈ ਤੇ ਬਾਕੀ ਹੱਕਦਾਰਾਂ ਦੇ ਹਿੱਸੇ ਵਧਣਗੇ ਜਾਂ ਘਟਣਗੇ? ਜੀ, बढ़णगे। ਔਲਾਦ ਨਾ ਹੋਵਣ ਦੀ ਸੂਰਤ ਵਿੱਚ ਬੀਵੀ ਦਾ ਹਿੱਸਾ 1/4 ਹੋਊਗਾ, ਮਾਂ ਦਾ ਹਿੱਸਾ 1/3 ਹੋਊਗਾ। ਬਹਿਨਾਂ ਵਿੱਚ ਵੀ ਪਿਦਰੀ ਤੇ ਮਾਦਰੀ ਬਹਿਨਾਂ ਦਾ ਹਿੱਸਾ ਮੁਖਤਲਿਫ ਹੋਊਗਾ। ਜਿਵੇਂ ਕਿ ਇੱਕ ਪਿਦਰੀ ਬਹਿਨ ਜਾਂ ਸਗੀ ਬਹਿਨ ਹੈ ਤੇ ਵਿਰਾਸਤ ਦਾ ਅੱਧਾ ਹਿੱਸਾ ਮਿਲੂਗਾ। ਇੱਕ ਤੋਂ ਜ਼ਿਆਦਾ ਨੇ ਤੇ 2/3 ਹਿੱਸਾ ਸਭ ਬਹਿਨਾਂ ਵਿੱਚ ਬਰਾਬਰ ਤਕਸੀਮ ਹੋਊਗਾ। ਇੱਕ ਮਾਦਰੀ ਜਾਂ ਸੋਤੇਲੀ ਬਹਿਨ ਨੇ ਤੇ 1/6 ਹਿੱਸਾ ਮਿਲੂਗਾ, ਤੇ ਇੱਕ ਤੋਂ ਜ਼ਿਆਦਾ ਬਹਿਨਾਂ ਨੇ ਤੇ 1/3 ਹਿੱਸਾ ਸਭ ਬਹਿਨਾਂ ਵਿੱਚ ਬਰਾਬਰ ਤਕਸੀਮ ਹੋਊਗਾ। ਤੇ ਮਤਲਬ ਪਿਦਰੀ ਜਾਂ ਮਾਦਰੀ ਭੈਣਾਂ ਦਾ ਹੱਕ ਉਸ ਵੇਲੇ ਬਣਦਾ ਹੈ ਜਦੋਂ ਮੁਤਵੱਫੀ ਦੀ ਕੋਈ ਔਲਾਦ ਨਾ ਹੋਵੇ, ਹੈ ਨਾ? ਜੀ ਬਿਲਕੁਲ, ਤੇ ਇਹ ਵੀ ਜ਼ਵੀਉਲ ਫਰੂਜ਼ ਵਿੱਚ ਸ਼ਾਮਿਲ ਹੈ।
ਜੇ ਮੁਤਵੱਫੀ ਦੇ ਵਾਲਿਦੈਨ ਵਫਾਤ ਪਾ ਗਏ ਹੋਣ ਤੇ ਜ਼ਵੀਉਲ ਅਸਬਾਤ ਵਿੱਚ ਸ਼ਾਮਿਲ ਅਫਰਾਦ ਨਾਨੀ ਜਾਂ ਦਾਦੀ ਹਯਾਤ ਨੇ ਤੇ ਉਹਨਾਂ ਨੂੰ ਜਾਇਦਾਦ ਵਿੱਚੋਂ 1/6 ਹਿੱਸਾ ਮਿਲੂਗਾ। ਤੇ ਜੇ ਬੇਟੇ ਦੀ ਬੇਟੀ ਹੋਵੇ ਤੇ ਬੇਟਾ ਵਫਾਤ ਪਾ ਗਿਆ ਹੋਵੇ ਤੇ ਬੇਟੀ ਨੂੰ ਜਾਇਦਾਦ ਦਾ ਅੱਧਾ ਹਿੱਸਾ ਮਿਲੂਗਾ। ਤੇ ਜੇ ਇੱਕ ਤੋਂ ਜ਼ਿਆਦਾ ਬੇਟੀ ਹੋਵੇ ਤੇ 2/3 ਹਿੱਸਾ ਸਭ ਬੇਟੀਆਂ ਵਿੱਚ ਬਰਾਬਰ ਤਕਸੀਮ ਹੋਊਗਾ। ਜੇ ਮੁਤਵੱਫੀ ਦਾ ਬੇਟਾ ਹੋਵੇ ਤੇ ਬਾਕੀ ਭੈਣਾਂ ਨੂੰ ਕਿੰਨਾ ਹਿੱਸਾ ਮਿਲੇਗਾ? ਜੇ ਬੇਟਾ ਹੋਵੇ ਤੇ ਬੇਟੀਆਂ ਨੂੰ ਬੇਟੇ ਦੇ ਹਿੱਸੇ ਦਾ ਅੱਧਾ ਹਿੱਸਾ ਮਿਲਦਾ ਹੈ। ਮਗਰ ਸ਼ਮੋ ਖਾਲਾ ਹੈਗੀ ਨਾ ਪਿਛਲੀ ਗਲੀ ਵਾਲੀ, ਪਤਾ ਏ ਉਹਨਾਂ ਦੇ ਭਰਾ ਨੇ ਉਹਨਾਂ ਦਾ ਹਿੱਸਾ ਖਾ ਲਿਆ ਸੀ। ਇਹ ਦੱਸੋ ਕਿ ਉਹਨਾਂ ਨੂੰ ਹੁਣ ਕੀ ਕਰਨਾ ਚਾਹੀਦਾ ਹੈ? ਉਹਨਾਂ ਨੂੰ ਕਾਨੂੰਨ ਦਾ ਸਹਾਰਾ ਲੈਣਾ ਚਾਹੀਦਾ ਹੈ ਤੇ ਆਪਣੀ ਅਰਜ਼ੀ ਕੋਰਟ ਵਿੱਚ ਪੇਸ਼ ਕਰਨੀ ਚਾਹੀਦੀ ਹੈ। ਉਹ ਮਨਕੂਲਾ ਤੇ ਗੈਰ ਮਨਕੂਲਾ ਜਾਇਦਾਦ ਵਿੱਚ ਆਪਣੇ ਹੱਕ ਦੇ ਲਈ ਇੱਕ ਮੁਸ਼ਤਰਕਾ ਅਰਜ਼ੀ ਵੀ ਦਾਖਲ ਕਰ ਸਕਦੇ ਨੇ, ਲੇਕਿਨ ਇਸ ਤੋਂ ਜ਼ਿਆਦਾ ਮਾਲੂਮਾਤ ਮਿਸ ਸਬਾ ਫਰਾਹਮ ਕਰ ਸਕਦੀ ਹੈ। ਕਿੰਨੀ ਅਜੀਬ ਜੀ ਗੱਲ ਹੈ ਨਾ, ਸਾਨੂੰ ਐਸਾ ਪਤਾ ਵੀ ਨਹੀਂ ਸੀ। ਅਨੀਕਾ ਬੇਟਾ, ਮੈਂ ਅਗਰ ਮੁਹੱਲੇ 'ਚ ਚਾਹ ਦਾ ਇੰਤਜ਼ਾਮ ਕਰਾਂ ਤੇ ਤੁਸੀਂ ਕੀ ਇਹ ਸਭ ਨੂੰ ਸਮਝਾਓਗੇ? ਜੀ ਕਿਉਂ ਨਹੀਂ, ਬਲਕਿ ਮੈਂ ਮਿਸ ਸਬਾ ਨੂੰ ਵੀ ਦਾਵਤ ਦੇ ਦੇਵਾਂਗੀ। ਜ਼ਬਰਦਸਤ। ਚੰਗਾ ਹੈ ਕਿ ਮੁਹੱਲੇ ਦੀ ਔਰਤਾਂ ਨੂੰ ਵੀ ਉਹਨਾਂ ਦੇ ਹਕੂਕ ਪਤਾ ਚੱਲਣ। ਚਲੋ ਹੁਣ ਮੈਂ ਚੱਲਨੀ ਆ, ਲੇਕਿਨ ਅਗਲੇ ਹਫਤੇ ਅਸੀਂ ਆਪਣੀ ਮਹਿਫਿਲ ਰੱਖਾਂਗੇ। ਹਾਂ ਜੀ ਠੀਕ ਹੈ। ਅੱਛਾ, ਇੱਕ ਹੋਰ ਗੱਲ, ਮਿਸ ਸਬਾ ਨੇ ਸਾਨੂੰ ਸਿੰਧ ਲੀਗਲ ਐਡਵਾਈਜ਼ਰੀ ਦਾ ਨੰਬਰ ਵੀ ਦਿੱਤਾ ਹੈ, ਜਿੱਥੇ ਵਿਰਾਸਤੀ ਹਕੂਕ ਦੇ ਮੁਤਾਲਿਕ ਮਜ਼ੀਦ ਮਾਲੂਮਾਤ ਦੇ ਲਈ ਕੰਟੈਕਟ ਕੀਤਾ ਜਾ ਸਕਦਾ ਹੈ। ਇਹ ਤੁਸੀਂ ਨੋਟ ਕਰ ਲਓ, 080070806। ਸਿੰਧ ਲੀਗਲ ਐਡਵਾਈਜ਼ਰੀ ਕਾਲ ਸੈਂਟਰ ਸਿੰਧ ਗਵਰਨਮੈਂਟ ਦੇ ਲਾਅ ਡਿਪਾਰਟਮੈਂਟ ਦੀ ਸ਼ਰਾਕਤ ਨਾਲ ਚਲਾਇਆ ਜਾਂਦਾ ਹੈ। ਵਿਰਾਸਤੀ ਹਕੂਕ ਦੇ ਹਵਾਲੇ ਨਾਲ ਮੁਫਤ ਕਾਨੂੰਨੀ ਮਸ਼ਵਰੇ ਲਈ ਸਿੰਧ ਲੀਗਲ ਐਡਵਾਈਜ਼ਰੀ ਕਾਲ ਸੈਂਟਰ ਨੂੰ 0800700806 ਤੇ ਕਾਲ ਕਰੋ।